इंट्रो खैर तुसीं भी सुन लिया। वैसे तुहानूं की लगदा है कि इस्लामती कौंसल ते गज़ा दे मुतालिक सदर ट्रंप दे प्लान दी जिहड़ी मंजूरी है ये किन्नी क वड्डी पेशरफ्त है? की तुहानूं लगदा है कि प्लान दी मंजूरी तो बाद फलस्तीनी जिहड़े हैगे ने वो कोई सुख दा साह लै सकदे? देखो फलस्तीनियां दे सुख दे साथ ਅਤੇ ਸਾਡੇ ਕੋਲ ਫਿਲਹਾਲ ਕੋਈ ਜਵਾਬ ਨਹੀਂ। ਅਸੀਂ ਵੀ ਬਹੁਤ ਤਕਲੀਫ ਚ ਬੜੀ ਫਟੀਗ ਚ ਹਾਂ ਤੇ ਬਾਅਦ ਵਿੱਚ ਬਹੁਤ ਸਾਰੀਆਂ ਅਮੈਂਡਮੈਂਟ ਹੀ ਹੋਈਆਂ ਨੇ। ਇਹ ਪ੍ਰਪੋਜ਼ਲ ਹੀ ਸੀ ਜਿਹੜਾ ਕਿ ਸਾਰੀਆਂ ਪਾਰਟੀਆਂ ਨੂੰ ਦਿੱਤਾ ਗਿਆ ਸੀ, ਜਿਹਨੂੰ ਹਮਾਸ ਦੇ ਵਿੱਚ ਆਪਣੀ ਅਮੈਂਡਮੈਂਟਸ ਕਰਵਾ ਰਹੀ ਸੀ, ਇਸਰਾਈਲ ਦੀ ਆਪਣੀ ਕਰਵਾ ਰਹੇ ਸਨ। ਰੀਸੈਂਟਲੀ ਜਿਵੇਂ ਤੁਸੀਂ ਆਪਣੇ ਇੰਟਰੋ ਦੱਸਿਆ ਕਿ ਰਸ਼ੀਆ ਤੇ ਚਾਈਨਾ ਨੂੰ ਬਹੁਤ ਜ਼ਿਆਦਾ ਇਤਰਾਜ਼ਾਤ ਸਨ, ਉਹਦਾ ਹਿੱਸਾ ਹੀ ਨਹੀਂ ਸਨ ਬਣਨਾ ਚਾਹੁੰਦੇ। ਉਹਨਾਂ ਦਾ ਖਿਆਲ ਸੀ ਕਿ ਅਗਰ ਇਹਨੂੰ ਇੰਪਲੀਮੈਂਟ ਕਰਾ ਦਿੱਤਾ ਜਾਏਗਾ ਸਟੇਟ ਨੂੰ ਤੁਸੀਂ ਲੈਜੀਟਿਮਾਈਜ਼ ਕਰ ਦੋਗੇ ਅੰਡਰ ਦ ਅੰਬ੍ਰੇਲਾ ਆਫ ਯੂਨਾਈਟਿਡ ਨੇਸ਼ਨ। ਉਹਨਾਂ ਨੇ ਕੁਝ ਆਪਣੀ ਅਮੈਂਡਮੈਂਟਸ ਇਹਦੇ ਵਿੱਚ ਕਰਾਈਆਂ ਨੇ ਕਿਉਂਕਿ ਇਹ ਪ੍ਰਪੋਜ਼ਲ ਹੈ ਨਾ, ਮੁਆਹਦਾ ਤੇ ਹੈ ਹੀ ਨਹੀਂ ਨਾ। 21 ਪੁਆਇੰਟ ਪ੍ਰਪੋਜ਼ ਕੀਤੇ ਗਏ ਨੇ। ਉਹਨਾਂ ਨੇ ਆਖਿਆ ਕਿ ਸਾਨੂੰ ਇਹਦੇ ਵਿੱਚ ਟਾਈਮਲਾਈਨ ਚਾਹੀਦੀ ਹੈ ਕਿ ਵਿਦਡਰਾਅਲ ਕਿਵੇਂ ਕਰੇਗੀ ਇਸਰਾਈਲੀ ਫੋਰਸਿਸ ਜਿਹੜੀਆਂ ਨੇ, ਉਹ ਟਾਈਮਲਾਈਨ ਵਿੱਚ ਉਹ ਉਹਨਾਂ ਨੇ ਵਿੱਚ ਐਡ ਕਰਾਇਆ। ਫਿਰ ਜਿਹੜੀ ISF ਦੀ ਜਿਹੜੀ ਫੋਰਸ ਦੀ ਗੱਲ ਕੀ ਹੁੰਦੀ ਹੈ, ਉਹਦਾ ਮੈਂਡੇਟ ਕੀ ਹੋਵੇਗਾ ਤੇ ਕਿਹੜੀਆਂ ਮੁਲਕਾਂ ਦੀ ਹੋਵੇਗੀ। ਦੂਸਰੀ ਹੈ ਕਿ ਇਹ ਜਿਹੜੀ ਪੀਸ ਇਨੀਸ਼ੀਏਟਿਵ ਹੈ ਇਹਦਾ ਹੈਡ ਜਿਹੜਾ ਉਹ ਟਰੰਪ ਨਹੀਂ ਹੋਏਗਾ, ਉਹ ਇੱਕ ਨਿਊਟਰਲ ਬਾਡੀ ਬਣਾਈ ਜਾਏਗੀ ਜਿਹੜੀ ਬਹੁਤ ਸਾਰੇ ਮੁਲਕ ਜਿਹੜੇ ਨੇ ਉਹ ਮਿਲ ਕੇ ਡਿਸਾਈਡ ਕਰਨ ਦੇ। ਫਿਰ ਜੋ ਹੈ ਪੋਲੀਟੀਕਲ ਬਾਡੀ ਬਣਾਈ ਜਾਏਗੀ ਇਹਦਾ ਵੀ ਟੈਨਿਓਰ ਹੋਵੇਗਾ, ਡਿਸਾਈਡ ਹੋਵੇਗਾ ਕਿ ਕਦੋਂ ਤੱਕ ਵੀ। ਫਿਰ ਕੈਟੇਗੋਰੀਕਲੀ ਵਿੱਚ ਸ਼ਾਮਿਲ ਕਰੋ ਕਿ ਐਟ ਦ ਐਂਡ ਆਫ ਦਾ ਟਨਲ ਜਿਹੜਾ ਉਹ ਕਿਰੇ ਨਾ ਕਿਰੇ ਫਿਲਸਤੀਨ ਦੀ ਰਿਆਸਤ ਹੋਵੇਗੀ, ਉਹਦਾ ਜ਼ਿਕਰ ਐਟਲੀਸਟ ਤੁਸੀਂ ਜ਼ਰੂਰ ਪਾ ਦੇ। ਤੇ ਸਾਥ ਉਹਨਾਂ ਨੇ ਇਹ ਵੀ ਕੀਤਾ ਕਿਉਂਕਿ ਪਾਕਿਸਤਾਨ ਦਾ ਮੌਕਫ ਹੈ ਕਿ ਇਸ ਵਕਤ ਅਗਰ ਤੁਸੀਂ ਇਸ ਜੈਨੋਸਾਈਡ ਨੂੰ ਰੋਕਣਾ ਨਹੀਂ ਚਾਹੁੰਦੇ ਪਏ ਤੇ ਕਮ ਸੇ ਕਮ ਫਿਰ ਉਹਨਾਂ ਦੀ ਇੱਕ ਦਿਨ ਦਾ ਜਿਹੜੀ ਆਕਸੀਜਨ ਉਹਨਾਂ ਨੂੰ ਮਿਲਦੀ ਹੈ ਵੀ ਉਹ ਬਰੀਥਿੰਗ ਸਪੇਸ ਉਹਨੂੰ ਰੋਕਣ ਦਾ ਤੇ ਸਬਬ ਨਾ ਬਣੋ। ਤੇ ਫਿਰ ਸਭ ਇਹ ਹੀ ਸੋਚ ਕੇ ਚੁੱਪ ਕਰ ਗਏ ਨੇ। ਵੈਸੇ ਮੇਰੇ ਖਿਆਲ ਵਿੱਚ ਜਿਹੜਾ ਪੂਰਾ ਪਲਾਨ ਹੈ, ਮੈਨੂੰ ਪਹਿਲੇ ਦਿਨ ਤੋਂ ਐਡਵੋਕੇਟ ਕਰ ਰਹੀ ਹਾਂ ਜਸਟ ਫॉर द ਸੇਕ ਆਫ ਕਿ ਉਹਨਾਂ ਲੋਕਾਂ ਨੂੰ ਥੋੜਾ ਜਿਹਾ ਜਿਹੜਾ ਹੈ ਇੱਕ ਦਿਨ ਦਾ ਵੀ ਅਗਰ ਸਪੇਸ ਮਿਲਦਾ ਹੈ ਉੱਥੇ, ਅਗਰ ਕਤਲਾਮ ਰੁਕਦਾ ਹੈ ਤੇ ਮੇਰੇ ਵਾਸਤੇ ਇਹ ਵੀ ਮੈਨੂੰ ਆਪਣੀ ਇੱਕ ਬਹੁਤ ਵੱਡੀ ਵਿਕਟਰੀ ਲੱਗਦੀ ਹੈ ਇਸ ਪੁਆਇੰਟ ਨਾਲ। ਮੈਂ ਇਸ ਚੀਜ਼ ਨੂੰ ਲੇਕਿਨ ਸ਼ਾਹਜ਼ੈਦ ਜੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਕਤਲੇਆਮ ਜਿਹੜਾ ਹੈ ਇਹ ਥੋੜੇ ਅਰਸੇ ਵਾਸਤੇ ਤਾਂ ਰੁਕ ਜਾਏਗਾ? ਉਹ ਆਪਣੇ ਹਕੂਕ ਤੋਂ ਆਪਣੀ ਚੀਜ਼ਾਂ ਤੋਂ ਪਿੱਛੇ ਤਾਂ ਨਹੀਂ ਹਟ ਸਕਦੇ ਫਲਸਤੀਨੀ। ਇੱਕ ਫॉर द ਟਾਈਮਿੰਗ ਜਿਹੜੀ ਇਹ ਚੀਜ਼ ਹੈ ਉਹਦੇ ਵਿੱਚ ਇੱਕ ਬ੍ਰੇਕ ਲੱਗ ਸਕਦਾ ਹੈ, ਲੇਕਿਨ ਇੱਕ ਮੁਸਤਕਿਲ ਹੱਲ ਤੁਹਾਨੂੰ ਲੱਗਦਾ ਹੈ ਕਿ ਇਹ ਪਲਾਨ ਇੱਕ ਮੁਸਤਕਿਲ ਹੱਲ ਹੈ? ਨਹੀਂ, ਇਹ ਪਲਾਨ ਤੇ ਫੰਡਾਮੈਂਟਲੀ ਫਲॉड ਹੈ। ਇਹ ਪਲਾਨ ਫੰਡਾਮੈਂਟਲੀ ਫਲॉड ਹੈ। ਇੱਕ ਵਿਕਟਮ ਨੂੰ ਜਿਹੜਾ ਨਾ ਉਹ ਹੋਰ ਵਿਕਟਮਾਈਜ਼ ਕਰਦਾ ਹੈ ਤੇ ਆਪਰੈਸਰ ਨੂੰ ਜਿਹੜਾ ਉਹ ਰਿਵਾਰਡ ਕਰਦਾ ਹੈ। ਇਹਨੇ ਪੂਰਾ ਅਪਸਾਈਡ ਡਾਊਨ ਕਰ ਦਿੱਤਾ ਹੈ ਪੂਰਾ ਨੈਰੇਟਿਵ ਹੀ। ਯੂਨਾਈਟਿਡ ਨੇਸ਼ਨ ਜਦੋਂ ਵਿੱਚ ਆ ਕੇ ਤੇ ਫਿਰ ਤੁਸੀਂ ਜੈਨੋਸਾਈਡ ਨਹੀਂ ਕੀਤਾ, ਤੁਸੀਂ ਉਹਦੇ ਵਿੱਚ ਐਲੀਮੈਂਟ ਇਨਕਲੂਡ ਨਹੀਂ ਕੀਤਾ ਕਿ ਜਿਹੜੇ ਲੋਕ ਸ਼ਾਮਿਲ ਨੇ ਉਹਨਾਂ ਨੂੰ ਸਜ਼ਾ ਲੱਭਣੀ ਚਾਹੀਦੀ ਹੈ। ICC ਦਾ ਕੋਈ ਵਿੱਚ ਜ਼ਿਕਰ ਕੋਈ ਨਹੀਂ। ਤੇ ਇਹ ਤੇ ਤੁਸੀਂ ਇਹ ਚੀਜ਼ਾਂ ਨੂੰ ਬਹੁਤ ਨਾਰਮਲਾਈਜ਼ ਕਰ ਦਿੱਤਾ ਹੈ ਕਿ ਜੀ ਇੱਕ ਰੂਟੀਨ ਦਾ ਕੋਈ ਅਨਰੈਸਟ ਸੀ ਤੇ ਪੀਸ ਫੋਰਸਿਸ ਚਾਹੀਦੀਆਂ ਨੇ, ਕੋਈ ਡਿਸਾਈਡ ਨਹੀਂ ਪਿਆ ਹੁੰਦਾ। ਚਲੋ ਪੀਸ ਫੋਰਸਿਸ ਤੇ ਐਂਬੀਗੁਇਟੀ ਇਸ ਲਿਮਿਟ ਤੱਕ ਵੇ ਕਿ ਕੋਈ ਵੀ ਸੈਂਸੀਬਲ ਬੰਦਾ ਇਹ ਆਖ ਨਹੀਂ ਸਕਦਾ ਅੰਟਿਲ ਐਂਡ ਅਨਲੈਸ ਕਿ ਉਹ ਸਿਰਫ ਇਹ ਨਾ ਚਾਕਾ ਦੇਣਾ ਚਾਹੁੰਦਾ ਹੋਵੇ ਕਿ ਅੱਛਾ ਠੀਕ ਹੈ ਚਲੋ ਅਗਲੇ ਦਿਨ ਦੀ ਬੰਬਾਰਡਮੈਂਟ ਰੁਕ ਜਾਏ। ਬਾਕੀ ਜਿੱਥੇ ਜਿਹੜਾ ਤੁਹਾਡਾ ਸਵਾਲ ਸੀ ਉਹ ਬੜਾ ਪਰਟੀਨੈਂਟ ਸਵਾਲ ਹੈ, ਲੇਕਿਨ ਅਫਸੋਸ ਹੈ ਵੀ ਉਹਦਾ ਜਵਾਬ ਕਿਸੇ ਕੋਲ ਨਹੀਂ। ਕਿਉਂਕਿ ਇਹਦਾ ਜਵਾਬ ਵੈਸੇ ਦੇਖੋ ਇਹਦਾ ਜਵਾਬ ਫਿਰ ਕਿਉਂ ਨਹੀਂ ਹੈਗਾ? ਕਿਉਂਕਿ ਪਾਕਿਸਤਾਨ ਵੀ ਇਸ ਦੇ ਵਿੱਚ ਸ਼ਾਮਲ ਹੈ। ਦੂਸਰਾ ਅਮਰੀਕਾ ਦੀ ਇੱਕ ਪਾਲਿਸੀ ਜਿਹੜੀ ਸਮਝ ਤੋਂ ਬਾਹਰ ਹੀ ਹੈ ਕਿ ਕੀ ਬੰਦਾ ਡੋਨਲਡ ਟਰੰਪ ਨੂੰ ਆ ਕੇ ਵੈਸੇ ਇੱਕ ਪਾਸੇ ਹਰ ਜਗ੍ਹਾ ਤੇ ਉਹ ਸਾਲਿਸੀ ਦਾ ਕਿਰਦਾਰ ਇਹਨਾਂ ਨੂੰ ਅਦਾ ਕਰਦਾ ਫਿਰਦਾ। ਤੁਹਾਨੂੰ ਪਤਾ ਹੈ ਕਿ ਅਮਰੀਕਾ ਆਪਣੇ ਬੈਨੀਫਿਟਸ ਤੋਂ ਇਲਾਵਾ ਕੰਮ ਨਹੀਂ ਕਰਦਾ ਹੈਗਾ, ਇਜ਼ਰਾਈਲ ਵੀ ਇਸੇ ਤਰ੍ਹਾਂ ਕਰਦਾ ਹੈ। ਇਹਨਾਂ ਦੇ ਡੈਫੀਨੇਟਲੀ ਆਪਣੇ ਕੋਈ ਨਾ ਕੋਈ ਬੈਨੀਫਿਟਸ ਵੀ ਜੁੜੇ ਹੋਏ ਨੇ। ਜ਼ਰਾ ਉਹਨਾਂ ਤੇ ਰੋਸ਼ਨੀ ਪਾਓ ਕਿ ਇਹਨਾਂ ਨੂੰ ਕੀ ਮਫਾਦਾਤ ਹੋ ਸਕਦੇ ਨੇ ਇਦਾਂ ਦੀਆਂ ਕਾਰਵਾਈਆਂ ਕਰਕੇ। ਦੇਖੋ ਮੇਰਾ ਹਮੇਸ਼ਾ ਤੋਂ ਇਹ ਹੀ ਰਿਹਾ ਕਿ ਜਦੋਂ ਤੁਸੀਂ ਜੀਓਪੋਲਿਟਿਕਸ ਵੇਖਦੇ ਹੋ ਨਾ, ਇੱਕ ਤੇ ਤੁਹਾਨੂੰ ਇਮੋਸ਼ਨਲ ਨਹੀਂ ਤੁਸੀਂ ਹੋ ਸਕਦੇ, ਦੂਸਰਾ ਉਹਨੂੰ ਉਹਦੇ ਕਲੀਅਰ ਉਹਦੇ ਟ੍ਰੈਜੈਕਟਰੀ ਨਾਲ ਤੁਹਾਨੂੰ ਵੇਖਣਾ ਪੈਂਦਾ। ਜਦੋਂ ਅਸੀਂ ਇਸ ਮਸਲੇ ਦਾ ਹੱਲ ਦੇਖਣ ਵਾਸਤੇ ਅਮਰੀਕਾ ਦੀ ਤਰਫ ਦੇਖਨੇ ਆ ਨਾ, ਉਹ ਪਹਿਲਾ ਕਦਮ ਹੀ ਗਲਤ ਹੈ। ਉਹਦਾ ਇਸਰਾਈਲ ਉਹਦਾ ਡ੍ਰੀਮ ਪ੍ਰੋਜੈਕਟ ਹੈ, ਅਸੀਂ ਉਹਦੇ ਕੋਲ ਐਕਸਪੈਕਟ ਕਿਉਂ ਕਰਨੇ ਆ ਕਿ ਤੂੰ ਆਪਣਾ ਪ੍ਰੋਜੈਕਟ ਜਿਹੜਾ ਡਿਸਮੈਂਟਲ ਕਰਦੀ ਆ ਬ੍ਰੌਡਰ ਵੈਸਟ ਨੂੰ ਅਸੀਂ ਐਕਸਪੈਕਟ ਕਿਵੇਂ ਕਰ ਸਕਦੇ ਹਾਂ? ਤੇ ਵੇਖੋ ਅਸੀਂ ਪਹਿਲੇ ਸਟੈਪ ਤੋਂ ਹੀ ਗਲਤ ਆ। ਅਸੀਂ ਅਗਰ ਪਾਕਿਸਤਾਨ ਦੇ ਮਾਮਲੇ 'ਚ ਗੱਲ ਕੀਤੀ ਜਾਵੇ ਕਿ ਐਜ਼ ਅ ਸੋਵਰਨ ਸਟੇਟ ਜਿੰਨੀ ਸਾਡੀ ਕੈਪੈਸਿਟੀ ਹੈ ਉਸ ਕੈਪੈਸਿਟੀ ਤੋਂ ਅਸੀਂ ਅੱਗੇ ਜਾ ਕੇ ਹੁਣ ਇੰਡੀਵਿਜੂਅਲਸ ਅਗਰ ਉੱਥੇ ਜਾ ਕੇ ਕੋਈ ਜੰਗ ਕਰਨੀ ਸ਼ੁਰੂ ਕਰ ਦੇਣ ਉਹ ਇੰਡੀਵਿਜੂਅਲ ਦਾ ਡਿਸਕ੍ਰੈਸ਼ਨ ਹੁੰਦਾ ਹੈ, ਲੇਕਿਨ ਸਟੇਟ ਲੈਵਲ ਤੇ ਜਿੰਨਾ ਅਸੀਂ ਕਰ ਸਕਦੇ ਹਾਂ ਅਸੀਂ ਕਰਨੇ ਆ। ਤੇ ਅਸੀਂ ਹਾਲੀ ਵੀ ਇਹ ਮੰਨਦੇ ਹੋਏ
ਕਿ ਇਸ ਪਲਾਨ ਦੇ ਵਿੱਚ ਜਿਹੜਾ ਨਾ ਬਹੁਤ ਸਾਰੀਆਂ ਕਮੀਆਂ ਨੇ, ਲੇਕਿਨ ਅਸੀਂ ਇਹਦੀ ਰਾਹ 'ਚ ਰੁਕਾਵਟ ਨਹੀਂ ਬਣੇ। ਅਸਾਂ ਆਖਿਆ ਚਲੋ ਵੇਖਨੇ ਆ, ਅਗਰ ਤੁਸੀਂ ਬਹੁਤ ਚਲਾਕ ਹੋ ਤੇ ਵੇਖਨੇ ਆ ਸਾਨੂੰ ਕੋਈ ਮਾਰਜਨ ਲੱਗਦਾ ਹੈ ਜਾਂ ਨਹੀਂ। ਲੇਕਿਨ ਸਵਾਲ ਹੈ ਵੀ ਕਿ ਜਿਨ੍ਹਾਂ ਮੁਲਕਾਂ ਦੇ ਕੋਲ ਇੱਕ ਕੈਪੈਸਿਟੀ ਤੇ ਕੈਪੇਬਿਲਿਟੀ ਹੈ ਤੇ ਉਹਨਾਂ ਕੋਲ ਪੋਲੀਟੀਕਲ ਵਿਲ ਕੋਈ ਨਹੀਂ। ਪੋਲੀਟੀਕਲ ਵਿਲ ਕਿਉਂ ਨਹੀਂ? ਪੋਲੀਟੀਕਲ ਵਿਲ ਇਸ ਵਾਸਤੇ ਨਹੀਂ ਕਿਉਂਕਿ ਮਸਲਾ ਤੇ ਸਾਰਾ ਉਹੀ ਹੈ ਨਾ ਕਿ ਪਾਵਰ ਕੰਸੋਲੀਡੇਟ ਨਹੀਂ ਹੋਣੀ ਚਾਹੀਦੀ। ਅਗਰ ਅਰਬ ਨੈਸ਼ਨਲਿਜ਼ਮ ਆ ਜਾਂਦੀ ਉਹ ਵੀ ਪ੍ਰੋਬਲਮ ਹੈ, ਅਗਰ ਫਲਸਤੀਨੀ ਜਿਹੜੇ ਨੇ ਉੱਥੇ ਆਪਣੇ ਆਪ ਨੂੰ ਸੈਟਲ ਕਰ ਲੈਂਦੇ ਨੇ ਉਹ ਵੀ ਪ੍ਰੋਬਲਮ ਹੈ, ਅਗਰ ਇਰਾਕ ਵਿੱਚ ਸਕੂਨ ਆ ਜਾਂਦਾ ਹੈ, ਅਗਰ ਈਰਾਨ 'ਚ ਰਜੀਮ ਚੇਂਜ ਨਹੀਂ ਹੁੰਦੀ ਤੇ ਸਾਰੀਆਂ ਚੀਜ਼ਾਂ ਆਪਸ ਵਿੱਚ ਕਨੈਕਟਡ ਨੇ। ਤੇ ਅਗਰ ਅਸੀਂ ਜਿੰਨਾ ਇਲਜ਼ਾਮ ਅਗਰ ਵੈਸਟ ਦੀ ਮੂੰਹ ਤਰਫ ਕਰਕੇ ਕਰੀਏ ਕਿ ਵੈਸਟ ਨੇ ਤੁਹਾਨੂੰ ਮੂੰਹ ਦੇ ਨਾਲ ਪਿਆ ਕਹਿੰਦਾ ਹੈ ਕਿ ਜੀ ਤੁਸੀਂ ਸਾਰੇ ਦੇ ਸਾਰੇ ਓਰੀਐਂਟਲਿਸਟ ਜਿਹੜੇ ਹੋ, ਗਲੋਬਲ ਸਾਊਥ ਜਿਹੜੇ ਹੋ, ਮੈਂ ਤੁਹਾਡੇ ਤੇ ਹੈਜਮਨੀ ਕਾਇਮ ਕਰਨੀ ਹੈ, ਉਹਨੇ ਤੇ ਨਹੀਂ ਤੁਹਾਨੂੰ ਕੋਈ ਮੁਗਾਲਤਾ ਰੱਖਿਆ। ਅਬ ਮੈਂ ਇਸਰਾਈਲ ਦੀ ਹਮਾਇਤ ਕਰਨੀ ਹੈ, ਉਹਨਾਂ ਨੇ ਹਰ ਸੂਰਤ 'ਚ ਇਸਰਾਈਲ ਦੀ ਹਮਾਇਤ ਕੀਤੀ ਹੈ ਤੇ ਕਿਸ ਡਿਗਰੀ ਤੱਕ ਜਾ ਕੇ ਕੀਤੀ ਹੈ ਕਿ ਜੈਨੋਸਾਈਡ ਨੂੰ ਬੈਠ ਕੇ ਐਡਵੋਕੇਟ ਪੇ ਕਰਦੇ ਨੇ। ਹੁਣ ਕੰਮ ਤੇ ਸਾਡਾ ਹੈ ਨਾ, ਜਿਹੜੇ ਬਾਕੀ ਲੋਕ ਬਹਿ ਕੇ ਟ੍ਰਿਲੀਅਨ ਡਾਲਰ ਦੇ ਉੱਤੇ ਸੌਦੇ ਤੇ ਕਰਦੇ ਨੇ ਜਾਂ ਕਰਵਾਉਂਦੇ ਨੇ ਜਾਂ ਜੋ ਵੀ ਜਿਨ੍ਹਾਂ ਦੀ ਜੋ ਵੀ ਕੈਪੈਸਿਟੀ ਹੈ। ਅਸੀਂ ਪਾਕਿਸਤਾਨ ਦੀ ਜਿਹੜੀ ਫੋਰਨ ਪਾਲਿਸੀ ਉਹਦੇ ਵਾਸਤੇ ਪ੍ਰੋਬਲਮ ਨਹੀਂ ਬਣਨਾ ਚਾਹੁੰਦੇ, ਲੇਕਿਨ ਕੋਈ ਵੀ ਅੰਨਾ ਨਹੀਂ ਇਸ ਪੂਰੇ ਸੂਰਤ ਹਾਲ ਵਿੱਚ ਕਿ ਇਹ ਸਭ ਕੁਝ ਨਹੀਂ ਪਾਕਿਸਤਾਨ ਦੀ ਆਪਾਂ ਪ੍ਰੋਬਲਮ ਨਹੀਂ ਬਣਨਾ ਚਾਹੁੰਦੇ। ਪਲੀਜ਼ ਕਲੀਅਰ ਦੈਟ ਪੁਆਇੰਟ ਕਿ ਪਾਕਿਸਤਾਨ ਦੀ ਜਿਹੜੀ ਖਾਰਜਾ ਪਾਲਿਸੀ ਹੈਗੀ ਆਪਾਂ ਉਹਦੇ ਵਾਸਤੇ ਜਿਹੜਾ ਨਾ ਉਹ ਪ੍ਰੋਬਲਮ ਨਹੀਂ ਬਣਨਾ ਚਾਹੁੰਦੇ। ਮਤਲਬ ਕਿਸ ਤਰ੍ਹਾਂ ਪ੍ਰੋਬਲਮ ਕ੍ਰੀਏਟ ਹੋ ਕਿਦਾਂ ਸਕਦੀ ਹੈ? ਵੈਸੇ ਦੇਖੋ ਹਰ ਮੁਲਕ ਦੇ ਸੋਵਰਨ ਕੰਟਰੀਜ਼ ਦੇ ਨਾਲ ਤਾਲੁਕਾਤ ਹੁੰਦੇ ਨੇ। ਮੇਰੀ ਕੋਈ ਹੋਵੇ ਕਿਸੇ ਮੁਲਕ ਦੇ ਬਾਰੇ 'ਚ ਮੈਂ ਕੁਝ ਵੀ ਅੱਛਾ ਬੁਲਾ ਕਹਿਣਾ ਚਾਹਾਂ, ਲੇਕਿਨ ਅਗਰ ਅਸੀਂ ਸਟੇਟ ਟੀਵੀ ਤੇ ਇਸ ਤਰ੍ਹਾਂ ਨੈਸ਼ਨਲ ਟੀਵੀਜ਼ ਤੇ ਬਹਿ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਤਾਂ ਡਿਪਲੋਮੈਟਿਕਲੀ ਬਹੁਤ ਪ੍ਰੋਬਲਮੈਟਿਕ ਹੋ ਜਾਂਦਾ ਹੈ, ਕਿਉਂਕਿ ਹਰ ਚੀਜ਼ ਜਿਹੜੀ ਹੈ ਉਹ ਨੇਸ਼ਨ ਵਾਈਡ ਹੈ। ਕੋਈ ਸੋਸ਼ਲ ਮੀਡੀਆ ਦਾ ਪਲੇਟਫਾਰਮ ਤੇ ਨਹੀਂ, ਇੱਥੇ ਤੁਹਾਨੂੰ ਬਹੁਤ ਤੁਹਾਨੂੰ ਸੋਚ ਸਮਝ ਕੇ ਹਰ ਚੀਜ਼ ਜਿਹੜੀ ਹੈ। ਇਹ ਨਹੀਂ ਹੋ ਸਕਦਾ ਕਿ ਮੈਂ ਕਿਸੇ ਹੋਰ ਜਗ੍ਹਾ ਦੇ ਉੱਤੇ ਕੰਮ ਰੁਕਵਾਉਣ ਵਾਸਤੇ ਆਪਣੇ ਮੁਲਕ ਦੇ ਬੱਚੇ ਭੁੱਖੇ ਮਰਵਾਉਣੇ ਸ਼ੁਰੂ ਕਰ ਦਿੱਤੇ। ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ, ਸੈਂਸਿਟੀਵਿਟੀ ਬਹੁਤ ਇੰਪੋਰਟੈਂਟ ਹੈ ਤੇ ਇਹਦੇ ਇਲਾਵਾ ਵੀ ਚੀਜ਼ ਨੂੰ ਡਿਸਕਸ ਜ਼ਰੂਰ ਕੀਤਾ ਜਾ ਸਕਦਾ ਹੈ। ਅਸੀਂ ਫਲਸਤੀਨ ਦੇ ਵਿੱਚ ਜੈਨੋਸਾਈਡ ਰੁਕਵਾਉਣ ਵਾਸਤੇ ਅਸੀਂ ਤੇ ਵੋਲੰਟੀਅਰ ਵੀ ਕੀਤਾ ਹੈ ਕਿ ਅਸੀਂ ਫੌਜ ਦੇਣ ਨੂੰ ਤਿਆਰ ਹਾਂ, ਲੇਕਿਨ ਅਸੀਂ ਆਪਣੀ ਫੌਜ ਇਸ ਤਰ੍ਹਾਂ ਦੇਣ ਨੂੰ ਬਿਲਕੁਲ ਤਿਆਰ ਨਹੀਂ ਕਿ ਉੱਥੇ ਜਾ ਕੇ ਤੁਸੀਂ ਉਹਨੂੰ ਮੈਂਡੇਟ ਵੀ ਨਾ ਦੱਸੋ, ਤੁਸੀਂ ਉਹਨਾਂ ਨੂੰ ਇਹ ਵੀ ਨਾ ਦੱਸੋ, ਕਿਉਂਕਿ ਉਹ ਤੇ ਬਹਰਾਲ ਇੱਕ ਸੋਵਰਨ ਕੰਟਰੀ ਦੀ ਲਾ ਅਬਾਈਡਿੰਗ ਫੋਰਸ ਹੈ। ਉਹਨੂੰ ਤੁਸੀਂ ਜਦੋਂ ਤੱਕ ਦੱਸੋਗੇ ਨਹੀਂ ਉਹਨੇ ਜਾ ਕੇ ਉੱਥੇ ਕਿੰਜ ਆਪਰੇਟ ਕਰਨਾ ਹੈ, ਤੇ ਤੁਸੀਂ ਅਗਰ ਉਹਨਾਂ ਨੂੰ ਇਸਰਾਈਲੀ ਆਈਡੀਐਫ ਦੇ ਨਾਲ ਜਿਹੜਾ ਇਹਨਾਂ ਨੂੰ ਕਹੋਗੇ ਕਿ ਇਹਨਾਂ ਦੇ ਨਾਲ ਸ਼ੁਰੂ ਹੋ ਜਾਓ ਤੇ ਐਸੇ ਤਾਂ ਨਹੀਂ ਹੋ ਸਕਦਾ। ਨਾ ਅਸੀਂ ਇਸ ਗੱਲ ਨੂੰ ਐਗਰੀ ਕੀਤਾ ਕਿ ਅਸੀਂ ਹਮਾਸ ਨੂੰ ਡਿਸਾਰਮ ਕਰਾਂਗੇ। ਹਮਾਸ ਨੂੰ ਅਗਰ ਡਿਸਾਰਮ ਕਰੋਗੇ ਤੇ ਰੈਜ਼ਿਸਟੈਂਸ ਉੱਥੇ ਹੋਵੇਗੀ ਕੀ? ਉਹਦੀ ਗਾਰੰਟੀ ਕੀ? ਅਗਰ ਤੁਸੀਂ ਜ਼ਮੀਨ ਤੇ ਵੇਖੋ ਤੇ ਚੰਦ ਡਾਟਸ ਦੇ ਇਲਾਵਾ ਫਲਸਤੀਨ ਹੁਣ ਹੈ ਕੀ ਹੈ? ਤੇ ਗਰਾਊਂਡ ਰਿਐਲਿਟੀ ਤੇ ਫਲਸਤੀਨੀ ਰਿਆਸਤ ਤੇ ਬਣ ਹੀ ਨਹੀਂ ਸਕਦੀ। ਅਗਰ ਇੱਕ ਅਕਲੋਤੀ ਇੱਕ ਹੀ ਰਿਆਸਤ ਬਣਦੀ ਹੈ ਤੇ ਉਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਹਦੇ ਵਿੱਚ ਫਲਸਤੀਨੀਆਂ ਦੇ ਕੀ ਹਕੂਕ ਹੋਣਗੇ। ਅਗਰ ਆਪਾਂ ਡਾਕਟਰ ਸਾਹਿਬ ਅਗਰ ਟਾਈਮ ਫਰੇਮ ਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕਰਸਾ ਜਿਹੜਾ ਇਹ ਪਲਾਨ ਹੈ ਕਿੰਨੇ ਕਰਸੇ ਤੱਕ ਕਾਮਯਾਬ ਰਹਿ ਸਕਦਾ ਹੈ? ਕੋਈ ਸਾਲ ਚੱਲ ਸਕਦਾ ਹੈ, 6 ਮਹੀਨੇ ਚੱਲ ਸਕਦਾ ਹੈ ਜਾਂ ਕੋਈ 2 ਸਾਲ ਚੱਲ ਸਕਦਾ ਹੈ? ਇਹ ਪਲਾਨ ਬਿਲਕੁਲ ਫੇਲ ਹੈ, ਫਲॉप ਹੈ। ਇਹਨੂੰ ਹਮਾਸ ਨੇ ਮੰਨਿਆ ਨਹੀਂ ਤੇ ਕਿਸੇ ਵੀ ਮੁਲਕ ਨੇ ਆਪਣੀ ਔਰ ਹਮਾਸ ਦੀ ਬੜੀ ਅਥਾਰਟੀ ਹੈ ਉਥੇ ਫਲਸਤੀਨ ਦੇ ਵਿੱਚ। ਅਗਰ ਹਮਾਸ ਇਸ ਪਲਾਨ ਨੂੰ ਨਹੀਂ ਮੰਨਦਾ ਤੇ ਇਹਦਾ ਮਤਲਬ ਹੈ ਕਿ ਸਾਫ਼-ਸਾਫ਼ ਜਿਹੜਾ ਨਾ ਉਹ ਫਿਰ ਦੁਬਾਰਾ ਇੱਕ ਜੰਗ ਹੀ ਹੈ। ਨਹੀਂ, ਹਮਾਸ ਦੀ ਅਥਾਰਟੀ ਦੇ ਇਲਾਵਾ ਹਮਾਸ ਦੀ ਪਪੂਲੈਰਿਟੀ ਵੀ ਹੈ। ਰੀਸੈਂਟਲੀ ਉੱਥੇ ਇੱਕ ਪੋਲ ਹੋਇਆ ਜਿਹਦੇ ਵਿੱਚ ਨੰਬਰ 1 ਤੇ ਲੋਕਾਂ ਨੇ ਕਿਹਾ ਅਗਰ ਅੱਜ ਇਲੈਕਸ਼ਨ ਹੋਣ ਤੇ ਮਰਵਨ ਬਰਗੂਤੀ, ਦੂਸਰੇ ਨੰਬਰ ਤੇ ਮਿਸ਼ਾਲ ਨਾਂ ਦੇ ਕੋਈ ਹਮਾਸ ਦੇ ਨੇ ਪੋਲੀਟੀਸ਼ੀਅਨ, ਤੇ ਤੀਸਰੇ ਤੇ ਚੌਥੇ ਨੰਬਰ ਤੇ ਮਹਿਮੂਦ ਅਬਾਸ ਆਉਂਦੇ ਨੇ। ਉਹਨਾਂ ਦੀ ਬੜੀ ਪਪੂਲੈਰਿਟੀ ਵੀ ਹੈ। ਗੱਲ ਸਿਰਫ ਇਹ ਹੈ ਕਿ ਕੋਲੰਬੀਆ ਦੇ ਪ੍ਰੈਜ਼ੀਡੈਂਟ ਨੇ ਆਪਸ਼ਨ ਪ੍ਰਪੋਜ਼ ਕੀਤੀ ਸੀ, ਮੇਰੇ ਖਿਆਲ 'ਚ ਸਭ ਤੋਂ ਜ਼ਿਆਦਾ ਫੀਜ਼ੀਬਲ ਆਪਸ਼ਨ ਇਹ ਹੋਵੇ ਕਿ ਇਹਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਤੁਸੀਂ ਸਿਕਿਉਰਿਟੀ ਕਾਉਂਸਲ 'ਚ ਜਾਣ ਦੀ ਬਜਾਏ ਜਿੱਥੇ P5 ਦਾ ਰੌਲਾ ਵੇ ਕਿ ਜੀ 5 ਮੁਲਕ ਨੇ ਉਹ ਵੀਟੋ ਕਰਨ ਦੀ ਜਾਂ ਨਹੀਂ, ਤੁਸੀਂ